ਫਿਅਰਸ ਵੈਲਕਮ ਬੈਕ ਇਨ ਆਰ ਪ੍ਰੋਗਰਾਮ। ਜੀ ਡਾਕਟਰ ਸਾਹਿਬ, ਅਗਲੇ ਇਸ਼ੂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਸਾਡੇ ਦਰਸ਼ਕਾਂ ਨੂੰ? देखो, एक पासे तो जंगबाजी की लाइन और जिस किस्म का एग्रैसिव बिहेवियर इंडियन डिप्लोमेसी ने करके अपने सिर के उत्ते ही छत सुट ली है जी, पर ਜਿਹੜੇ ਇਹਨਾਂ ਦੇ ਦੂਸਰੇ ਗਰੁੱਪ ਨੇ ਜਿਨ੍ਹਾਂ ਨੇ ਉਹਨਾਂ ਨੇ 72 ਤੋਂ ਜ਼ਿਆਦਾ ਤਾਂ ਉਹਨਾਂ ਦੀਆਂ ਆਪਣੀਆਂ ਇੰਟਰਨਲ ਆਰਗੇਨਾਈਜੇਸ਼ਨਸ ਨੇ ਔਰ ਬਾਹਰਲੇ ਫਰੰਟਸ ਦੇ ਵਿੱਚ ਇਹਨਾਂ ਨੇ ਵਿਸ਼ਵ ਹਿੰਦੂ ਪਰਿਸ਼ਦ ਖਾਸ ਤੌਰ ਤੇ ਜਿਹੜੀ ਆਪਣੇ ਆਪ ਨੂੰ ਸੰਘ ਪਰਿਵਾਰ ਤੋਂ ਆਜ਼ਾਦ ਕਹਿੰਦੀ ਹੈ ਪਰ ਇਸ ਦੀ ਜਿਹੜੀ ਨੀਂਹ ਹੈ ਉਹ ਕਰਨ ਸਿੰਘ ਜੰਮੂ ਦਾ ਜਿਹੜਾ ਗਦਾਰਾਂ ਦੇ ਟੱਬਰ ਦਾ ਮੇਨ ਨੌ-ਨਿਹਾਲ ਰਹੇ ਜੀ ਔਰ ਜਿਹਨੇ ਹੁਣ ਕੁੜਮਾਚਾਰੀ ਕੈਪਟਨ ਅਮਰਿੰਦਰ ਦੇ ਨਾਲ ਵੀ ਕੀਤੀ ਹੈ। ਸੋ ਇਹਨਾਂ ਦਾ ਆਪਣਾ ਰਿਹਾ ਔਰ ਵਿਸ਼ਵ ਹਿੰਦੂ ਪਰਿਸ਼ਦ ਦਾ ਬੜਾ ਕਲੀਅਰ ਨਿਸ਼ਾਨਾ ਉਹ ਭਾਵੇਂ ਨੇਪਾਲ 'ਚ ਹਿੰਦੂ ਰਾਸ਼ਟਰ ਬਣਾਉਣ ਦਾ ਹੋਏ ਜਾਂ ਅਦਰਵਾਈਜ਼ ਹੋਏ ਔਰ ਇਸ ਦੇ ਨਾਲ ਅਸੀਂ ਦੇਖਦੇ ਹਾਂ ਵੀ ਅੱਜ ਕੱਲ੍ਹ ਵਿਸ਼ਵ ਹਿੰਦੂ ਪਰਿਸ਼ਦ ਦਾ ਜਿਹੜਾ ਮੁਖੀ ਹੈ ਉਹ ਪ੍ਰਵੀਨ ਤੋਗਾੜੀ ਹੈ ਜੀ ਔਰ ਉਹਦੀ ਇੱਕ ਸਟੇਟਮੈਂਟ ਜਿਹੜੀ ਆਈ ਹੈ ਉਹਨੇ ਕਿਹਾ ਕਿ ਭਾਰਤੀ ਵਿਧਾਨ 'ਚੋਂ ਧਰਮ ਨਿਰਪੱਖ ਯਾਨੀ ਸੈਕੂਲਰ ਵਰਡ ਕੱਢ ਕੇ ਭਾਰਤ ਨੂੰ ਹਿੰਦੂ ਰਿਪਬਲਿਕ ਜਿਹੜਾ ਹੈ ਉਹ ਐਲਾਨ ਦੇਣਾ ਚਾਹੀਦਾ ਔਰ ਉਹਦੇ 'ਚ ਉਹਨੇ ਇਹ ਵੀ ਕਿਹਾ ਕਿ ਵੀ ਫੌਜੀਆਂ 'ਤੇ ਜਿਹੜਾ ਹਮਲਾ ਕਰ ਰਹੇ ਨੇ ਕਸ਼ਮੀਰ 'ਚ ਇਹ ਭਾਰਤੀ ਨਹੀਂ ਨੇ, ਪਾਕਿਸਤਾਨੀ ਨੇ ਜੀ ਔਰ ਉਹਦੇ 'ਚ ਇਹ ਭਦੋਈ ਦੇ ਥਾਂ ਦੇ ਉੱਤੇ ਉਹਨੇ ਆਪਣੀ ਪ੍ਰੈਸ ਕਾਨਫਰੰਸ 'ਚ ਇਹ ਗੱਲ ਕਹੀ ਕਿ ਭਾਰਤ ਨੂੰ ਹਿੰਦੂ ਰਿਪਬਲਿਕ ਡਿਕਲੇਅਰ ਕਰ ਦੇਣਾ ਚਾਹੀਦਾ, ਕਨਸਟੀਟਿਊਸ਼ਨ ਨੂੰ ਅਮੈਂਡ ਕਰੋ, ਉਹਦੇ 'ਚੋਂ ਸੈਕੂਲਰ ਵਰਡ ਕੱਢੋ ਜੀ ਜੀ ਔਰ ਉਹਨੇ ਕਿਹਾ ਕਿ ਵੀ ਜੇ ਅਜਿਹਾ ਹੋਣ ਨਾਲ ਇਹ ਹੋਏਗਾ ਕਿ ਇੱਕ ਹਿੰਦੂ ਨੂੰ ਛੱਡ ਕੇ ਕੋਈ ਵੀ ਦੇਸ਼ ਦਾ ਪ੍ਰਧਾਨ ਮੰਤਰੀ ਮੰਤਰੀ ਜਸਟਿਸ ਜ਼ਿਲ੍ਹਾ ਅਧਿਕਾਰੀ ਤੇ ਪੁਲਿਸ ਮੁਖੀ ਨਹੀਂ ਬਣ ਸਕੇਗਾ ਔਰ ਉਹਦੇ 'ਚ ਸ਼ੌਰਿਆ ਸੰਮੇਲਨ ਉਹਨੇ ਕੀਤਾ 7 ਦਿਨਾਂ ਸਿਖਲਾਈ ਕੇਂਦਰ ਉਸ ਭਦੋਈ ਦੇ ਵਿੱਚ ਉਹਦੇ 'ਚ ਉਹਨੇ ਬੋਲਦਿਆਂ ਗੱਲ ਕਹੀ ਜੀ ਉਹਨੇ ਫਿਰ ਕਿਹਾ ਜੀ ਕਿ ਹਿੰਦੂਆਂ ਨੂੰ ਸਰੀਰਕ ਔਰ ਬੌਧਿਕ ਤੌਰ ਤੇ ਬਿਲਕੁਲ ਤੰਦਰੁਸਤ ਹੋਣਾ ਚਾਹੀਦਾ ਔਰ ਫਿਰ ਉਹਨੇ ਕਿਹਾ ਜੀ ਕਿ ਮੁਸਲਮਾਨ ਹਰ ਸ਼ੁੱਕਰਵਾਰ ਨੂੰ ਇਕੱਠੇ ਹੁੰਦੇ ਨੇ ਔਰ ਈਸਾਈ ਜਿਹੜੇ ਨੇ ਹਰ ਐਤਵਾਰ ਉਹਨਾਂ ਦਾ ਧਾਰਮਿਕ ਹੁੰਦਾ ਹੈ। ਹਿੰਦੂਆਂ ਨੂੰ ਵੀ ਹਫ਼ਤੇ ਦੇ ਵਿੱਚ ਇੱਕ ਦਿਨ ਮਿਥ ਲੈਣਾ ਚਾਹੀਦਾ ਜਿੱਥੇ ਕਿ ਉਹ ਇਕੱਠੇ ਹੋਣ ਤਾਂ ਕਿ ਉਹਨਾਂ ਦੀ ਇਕੱਠਿਆਂ ਦੀ ਤਾਕਤ ਜਿਹੜੀ ਆ ਉਹ ਹਿੰਦੂ ਰਾਸ਼ਟਰ ਬਣਾਉਣ ਵੱਲ ਜਿਹੜਾ ਹੈ ਉਹ ਅੱਗੇ ਤੁਰ ਸਕੇ। ਹੁਣ ਜਦੋਂ ਤੁਸੀਂ ਇਹਨਾਂ ਸਾਰਿਆਂ ਨੂੰ ਮਿਲਾ ਕੇ ਇੱਕ ਪਾਸੇ ਇਹ ਆਪਣੇ ਕੰਮ ਤੇ ਲੱਗੇ ਹੋਏ ਨੇ ਔਰ ਆਲਰੇਡੀ ਟ੍ਰਿਪਲ ਤਲਾਕ ਦੇ ਮੁੱਦੇ ਤੇ ਮੈਂ ਉਹਨੂੰ ਹਾਲਾਂਕਿ ਕਿਸੇ ਸੈਗਮੈਂਟ 'ਚ ਡਿਸਕਸ ਨਹੀਂ ਕੀਤਾ ਪਰ ਮੈਂ ਉਹਨੂੰ ਫੋਲੋ ਕਰ ਰਿਹਾ ਜਿਹੜੀ ਬਹਿਸ ਇਸ ਵੇਲੇ ਉਹਨਾਂ ਦਾ ਅਟਾਰਨੀ ਜਨਰਲ ਰਸਤੋਗੀ ਔਰ ਕਪਿਲ ਸਿੱਬਲ ਜਿਹੜਾ ਮੁਸਲਿਮ ਪਰਸਨਲ ਲਾਅ ਵੱਲੋਂ ਹੈ ਔਰ ਦੂਸਰੇ ਜਿਹੜੇ ਲੱਗੇ ਹੋਏ ਨੇ ਰਾਮ ਜੇਠ ਮਲਾਨੀ ਔਰ ਦੂਜੇ ਲੱਗੇ ਔਰ ਉਹਦੇ 'ਚ ਹੁਣ ਇਹਨਾਂ ਦਾ ਜਿਹੜਾ ਜ਼ੋਰ ਲੱਗਾ ਹੋਇਆ ਅੱਜ ਹੀ ਜਦੋਂ ਸੈਂਟਰ ਗਵਰਨਮੈਂਟ ਨੇ ਰਿਪਰੈਜ਼ੈਂਟੇਸ਼ਨ ਦਿੱਤੀ ਹੁਣ ਪੂਰਾ ਬੈਂਚ ਉਹਦੀ ਹੀਅਰਿੰਗ ਕਰ ਰਿਹਾ ਹੈ। ਮੁਸਲਿਮ ਪਰਸਨਲ ਲਾਅ ਜਿਹੜਾ 1937 'ਚ ਪਾਸ ਹੋਇਆ ਬਾਅਦ 'ਚ ਇੰਡੀਅਨ ਕਾਨਸਟੀਟਿਊਸ਼ਨ 'ਚ ਵੀ ਹੈ ਔਰ ਸਿੱਖਾਂ ਦੀ ਇਹ ਮੰਗ ਰਹੀ ਹੈ ਵੀ ਜਿਵੇਂ ਮੁਸਲਿਮ ਪਰਸਨਲ ਲਾਅ ਹੈ ਈਸਾਈਆਂ ਦਾ ਹੈ ਯਹੂਦੀਆਂ ਦਾ ਹੈ ਪਾਰਸੀਆਂ ਦਾ ਹੈ ਸਾਡਾ ਵੀ ਬਣਾਓ ਪਰ ਇਹ ਹੁਣ ਔਰਤਾਂ ਦੇ ਹੱਕਾਂ ਦੇ ਨਾਂ ਥੱਲੇ ਕਿ ਜੀ ਔਰਤਾਂ ਦੇ ਨਾਲ ਡਿਸਕ੍ਰਿਮੀਨੇਸ਼ਨ ਹੁੰਦੀ ਹੈ ਇਹ ਸ਼ਰੀਅਤ ਲਾਅ ਦੇ ਥੱਲੇ ਮੁਸਲਿਮ ਪਰਸਨਲ ਲਾਅ ਥੱਲੇ ਇਹਨੂੰ ਉਹ ਤੋੜਨਾ ਚਾਹੁੰਦੇ ਨੇ ਔਰ ਸੁਪਰੀਮ ਕੋਰਟ 'ਚ ਆਰਗੂ ਕਰ ਰਹੀ ਹੈ ਇੰਡੀਅਨ ਗਵਰਨਮੈਂਟ ਦੇ ਅਟਾਰਨੀ ਜਨਰਲ ਨੇ ਕਿਹਾ ਕਿ ਜੀ ਜਦੋਂ ਹੁਣ ਉਹਨੇ ਜਸਟਿਸ ਖੈਰ ਨੇ ਜਾਣਨਾ ਚਾਹਿਆ ਕਿ ਕੁਰਾਨ ਸ਼ਰੀਫ ਦੀ ਕੀ ਪੋਜੀਸ਼ਨ ਹੈ ਇਸ ਮੁੱਦੇ ਤੇ ਸ਼ਰੀਅਤ ਦੀ ਕੀ ਪੋਜੀਸ਼ਨ ਹੈ ਔਰ ਇਹ ਅਟਾਰਨੀ ਜਨਰਲ ਕਹਿੰਦਾ ਜੀ ਇਹ ਤੁਹਾਡਾ ਕੰਮ ਨਹੀਂ ਹੈ ਰਿਲੀਜਨ ਨੂੰ ਇੰਟਰਪ੍ਰੀਟ ਕਰਨਾ ਤੁਸੀਂ ਇਹ ਦੇਖੋ ਕਿ ਕਨਸਟੀਟਿਊਸ਼ਨ ਦੇ ਵਿੱਚ ਇਕੁਆਲਿਟੀ ਔਰ ਨਾਨ ਡਿਸਕ੍ਰਿਮੀਨੇਸ਼ਨ ਦੀ ਜਿਹੜੀ ਗੱਲ ਹੈ ਕੀ ਮੁਸਲਮਾਨ ਔਰਤਾਂ ਨੂੰ ਇਕੁਆਲਿਟੀ ਹੈ ਜੀ ਕੀ ਉਹਨਾਂ ਦੇ ਨਾਲ ਡਿਸਕ੍ਰਿਮੀਨੇਸ਼ਨ ਨਹੀਂ ਹੁੰਦੀ ਕੀ ਤਲਾਕ ਦਾ ਦੋਨੋਂ ਪਾਸਿਓਂ ਹੱਕ ਨਹੀਂ ਹੋਣਾ ਚਾਹੀਦਾ ਸੋ ਕੁੱਲ ਮਿਲਾ ਕੇ ਮਕਸਦ ਇਹਨਾਂ ਦਾ ਨਾ ਤਾਂ ਕੋਈ ਉੱਥੇ ਇਕੁਆਲਿਟੀ ਹੈ ਜੋ ਇਕੁਆਲਿਟੀ ਤੁਸੀਂ 170 ਮਿਲੀਅਨ ਮੁਸਲਮਾਨਾਂ ਨਾਲ ਕਰ ਰਹੇ ਹੋ 30 ਮਿਲੀਅਨ ਸਿੱਖਾਂ ਨਾਲ ਕਰ ਰਹੇ ਹੋ ਜਾਂ ਇੰਨੇ ਹੀ ਮਿਲੀਅਨ ਈਸਾਈਆਂ ਨਾਲ ਕਰ ਰਹੇ ਹੋ ਸਾਹਮਣੇ ਹੈ ਜ਼ਾਹਰ ਹੈ ਲੇਕਿਨ ਉਹਨਾਂ ਦੀ ਜਿਹੜੀ ਇਹ ਬੀਜੇਪੀ ਦਾ ਏਜੰਡਾ ਰਿਹਾ ਹੈ ਕਿ ਜੀ ਅਸੀਂ ਇੱਕ ਯੂਨੀਫਾਰਮ ਪਰਸਨਲ ਲਾਅ ਬਣਾਵਾਂਗੇ ਤਾਂ ਕਿ ਮੁਸਲਮਾਨਾਂ ਦਾ ਪਰਸਨਲ ਲਾਅ ਖਤਮ ਅਲਟੀਮੇਟਲੀ ਜਿਵੇਂ ਸੁਬਰਾਮਨੀਅਮ ਸਵਾਮੀ ਔਰ ਦੂਜੇ ਕਿ ਹਰ ਇੱਕ ਹਿੰਦੂ ਹੈ DNA ਹਿੰਦੂਆਂ ਦਾ ਸਾਰਿਆਂ ਅਸੀਂ ਹਿੰਦੂ ਬਣਾ ਦੇਣਾ ਔਰ ਹੁਣ ਜਿਹੜਾ ਸਭ ਤੋਂ ਵੱਡਾ ਸੂਬਾ ਦੁਨੀਆ ਦੇ ਵੱਡੇ ਦੇਸ਼ਾਂ ਤੋਂ ਵੀ ਜ਼ਿਆਦਾ ਜਿਹਦੀ ਆਬਾਦੀ 6-7 ਦੇਸ਼ਾਂ ਦੇ ਵਿੱਚ ਆਏ 200 ਮਿਲੀਅਨ ਤੋਂ ਜ਼ਿਆਦਾ ਲੋਕ ਯੂਪੀ 'ਚ ਰਹਿੰਦੇ ਨੇ ਔਰ ਅਦਿੱਤਿਆਨਾਥ ਉੱਥੇ ਯੋਗੀ ਇੱਕ ਪਾਸੇ ਉਹਦੇ ਗਊ ਰਕਸ਼ਕ ਲੱਗੇ ਹੋਏ ਨੇ ਜਿਹੜਾ ਬੁੱਚੜਖਾਨੇ ਬੰਦ ਕਰਾਉਣ ਦੇ ਨਾਂ ਥੱਲੇ ਦੂਜੇ ਔਰ ਅੱਜ ਜਿਹੜੀ ਇੱਕ ਸਟੇਟਮੈਂਟ ਉਹਦੀ ਪਿਛਲੇ ਕੱਲ੍ਹ ਦੀ ਹੈ ਕਿ all of the country's problems will end once we accept Akbar and Babur were invaders ਅਦਿੱਤਿਆਨਾਥ ਉਹ ਕਹਿੰਦਾ ਜੀ ਸਾਡੇ ਦੇਸ਼ ਦੀਆਂ ਸਮੱਸਿਆਵਾਂ ਹੀ ਇਸ ਤੋਂ ਨੇ ਸਾਰੀਆਂ ਕਿ ਅਸੀਂ ਅਕਬਰ ਤੇ ਬਾਬਰ ਨੂੰ ਹਮਲਾਵਰ ਨਹੀਂ ਮੰਨਦੇ
ਸੋ ਅਸੀਂ ਮੰਨੀਏ ਕਿ ਅਕਬਰ ਤੇ ਬਾਬਰ, ਉੱਤਰ ਪ੍ਰਦੇਸ਼ ਚੀਫ ਮਿਨਿਸਟਰ ਆਦਿੱਤਿਆਨਾਥ believes that all the problems in the country will vanish once people accept that India's Mughal rulers were invaders। ਹੁਣ ਉਹ ਕਹਿਣਾ ਇਹੀ ਚਾਹੁੰਦੇ ਨੇ ਕਿ ਮੁਸਲਮਾਨ ਮੁਗਲ ਜਿਹੜੇ ਨੇ ਇਸ ਧਰਤੀ ਦੇ ਨਹੀਂ ਨੇ, ਔਰ ਉਹਨੇ ਕਿਹਾ ਜੀ ਸਾਰੀਆਂ ਹੀ ਸਮੱਸਿਆਵਾਂ ਖਤਮ ਹੋ ਜਾਣਗੀਆਂ ਭਾਰਤ ਦੀਆਂ ਜੇ ਇਹ ਮੰਨ ਲਓ ਕਿ ਇਹ ਹਮਲਾਵਰ ਸਨ। The Indian Express reported on Wednesday, he also said that state and community that doesn't conserve its history can never protect its geography। He made these statements in Lucknow at an event held to mark the birth anniversary of Maharana Pratap on Tuesday। उन्होंने कहा कि भाई ये ਜਿਹੜੇ ਪ੍ਰਤਾਪ ਔਰ ਸ਼ਿਵਾਜੀ ਔਰ ਇਹ ਹੀਰੋ ਨੇ, ਔਰ ਜਿਹੜੀ ਕੌਮ ਆਪਣਾ ਹਿਸਟਰੀ ਨੂੰ ਨਹੀਂ ਮਾਨਤਾ ਦਿੰਦੀ ਉਹ ਆਪਣੇ ਭੂਗੋਲ ਨੂੰ ਵੀ ਨਹੀਂ ਸਾਂਭ ਸਕਦੀ। ਸੋ ਲੰਬੀ ਚੌੜੀ ਸਟੇਟਮੈਂਟ ਹੈ, ਪਰ ਕੁੱਲ ਮਿਲਾ ਕੇ ਜਿਹੜਾ ਹੈ ਇਹ ਉਹਨਾਂ ਨੇ ਕਹਿਣਾ ਇਹੀ ਚਾਹਿਆ ਕਿ ਵੀ ਇਹ ਸਾਰੇ ਹੀ ਮੁਸਲਮਾਨ ਜਿਹੜੇ ਨੇ ਇਨਵੇਡਰ ਨੇ, ਬਾਹਰੋਂ ਆਏ ਨੇ, ਔਰ ਇਹਨਾਂ ਨੂੰ ਜਿਹੜਾ ਮਲੇਸ਼ ਤਾਂ ਪਹਿਲਾਂ ਹੀ ਐਲਾਨਿਆ ਹੋਇਆ ਵੀ ਇਹਨਾਂ ਨੂੰ ਇੱਥੋਂ ਕੱਢੋ। ਸੋ ਇਹ ਅੱਜ ਭਾਰਤ ਦੀ ਹਕੀਕਤ ਹੈ ਕਿ ਉੱਥੇ ਕੀ ਹੋ ਰਿਹਾ ਹੈ, ਸਿੱਖਲੀਗਰ ਸਿੱਖਾਂ ਨੂੰ ਕਿਵੇਂ ਮੱਧ ਪ੍ਰਦੇਸ਼ ਐਨ ਬਲਾਕ, ਔਰ ਬਾਕੀ ਗੱਲਬਾਤ ਉਹ ਕਰਨਗੇ ਜਦੋਂ 9:30 ਵਜੇ ਕਰਨੈਲ ਸਿੰਘ ਉਹਨਾਂ ਨਾਲ ਗੱਲ ਹੋਏਗੀ। ਪਰ ਅਸੀਂ ਆਪਣੇ ਸਾਧਨਾਂ ਰਾਹੀਂ ਵੀ ਜਦੋਂ ਦੇਖ ਰਹੇ ਸੀ ਉਹ ਕਹਿੰਦੇ ਜੀ ਵੀ ਐਨ ਬਲਾਕ ਜਿਹੜੇ ਪਿੰਡ ਨੇ ਸਿੱਖਲੀਗਰਾਂ ਦੇ ਨੌਜਵਾਨਾਂ ਨੂੰ ਚੁੱਕ ਕੇ ਲਿਜਾ ਰਹੇ ਨੇ। ਔਰ ਮੈਂ ਕਿਸੇ ਨੂੰ ਪੁੱਛਿਆ, ਮੈਂ ਕਿਹਾ ਜੀ ਇਹ ਅੰਦਰੂਨੀ ਕੀ ਹੈ? ਉਹ ਕਹਿੰਦਾ ਵੀ ਭਾਵੇਂ ਕਾਂਗਰਸ ਗਵਰਨਮੈਂਟ ਦੇ ਵੇਲੇ ਵੀ ਥੋੜਾ ਬਹੁਤ ਹੁੰਦਾ ਸੀ, ਪਰ ਹੁਣ ਕਹਿੰਦੇ ਜੀ ਵੀ ਗੱਲ ਇਹ ਹੈ ਕਿ ਵੀ ਇਹ ਸਾਰੀ ਬੈਲਟ ਲੱਗਦੀ ਹੈ ਛੱਤੀਸਗੜ੍ਹ ਦੇ ਨਾਲ, ਔਰ ਛੱਤੀਸਗੜ੍ਹ 'ਚ ਨਕਸਲਾਈਟ ਮੂਵਮੈਂਟ ਹੈ। ਇਹ ਜਿਹੜੇ ਸਿੱਖਲੀਗਰ ਸਿੱਖ ਨੇ ਸਦੀਆਂ ਤੋਂ ਇਹਨਾਂ ਦਾ ਪੁਸ਼ਤੈਨੀ ਕੀਤਾ ਹੈ ਹਥਿਆਰ ਬਣਾਉਣਾ। ਉਹ ਮੈਨੂੰ ਕੋਈ ਦੱਸ ਰਹੇ ਸੀ ਹੋਰ ਸੱਜਣ, ਕਹਿੰਦੇ ਜੀ ਉਹਨਾਂ ਦਾ ਬਣਿਆ ਮੌਜ਼ਰ ਜਾਂ ਪਿਸਤੌਲ ਤੁਹਾਨੂੰ ਫੈਕਟਰੀਆਂ ਦੇ ਬਣੇ 'ਚ ਕਹਿੰਦੇ ਹੈ, ਉਹਨਾਂ ਕੋਲ ਕੋਈ ਮਸ਼ੀਨਾਂ ਨਹੀਂ ਹੈਗੀਆਂ, ਹੱਥਾਂ ਨਾਲ ਹੀ ਬਣਾਉਂਦੇ ਨੇ। ਔਰ ਇਹ ਜਿਹੜੇ ਹੁਣ ਈਵਨ ਉਸ ਇਲਾਕੇ 'ਚ ਜਿੱਥੇ ਮੁਸਲਮਾਨ ਸਫ਼ਰ ਕਰ ਰਹੇ ਨੇ, ਮੱਧ ਪ੍ਰਦੇਸ਼ ਜੋ ਚੱਲ ਰਿਹਾ ਹੈ, ਔਰ ਦੂਜੇ ਨੇ ਕਿ ਵੀ ਉਹ ਹਥਿਆਰ ਬਣਵਾਉਂਦੇ ਆ, ਔਰ ਉਹਨਾਂ ਨੂੰ ਇਹ ਲੱਗਦਾ ਵੀ ਇਹ ਤਾਂ ਸਿੱਖ ਮੁਸਲਮਾਨ ਰਲ ਗਏ, ਸਿੱਖ ਨਕਸਲਵਾਦੀ ਰਲ ਗਏ, ਤੇ ਇਹ ਵਿਚਾਰੇ ਹੈ ਬੜੇ ਗਰੀਬ ਸਿੱਖ ਨੇ, ਔਰ ਇਹਨਾਂ ਨੇ ਐਨ ਬਲਾਕ ਉਹਨਾਂ ਦੀ ਪਰਸੀਕਿਊਸ਼ਨ ਸ਼ੁਰੂ ਕੀਤੀ ਹੈ। ਸੋ ਕੁੱਲ ਮਿਲਾ ਕੇ ਅਸੀਂ ਸਮਝਦੇ ਹਾਂ ਕਿ ਇਹ ਜੋ ਕੁਝ ਮੁਸਲਮਾਨਾਂ ਨਾਲ, ਈਸਾਈਆਂ ਨਾਲ ਹੋ ਰਿਹਾ ਸੀ, ਹੁਣ ਫਾਈਨਲ 3 ਸਾਲ ਇਸ ਮਹੀਨੇ 'ਚ ਹੀ ਪੂਰੇ ਹੋ ਜਾਣੇ ਨੇ ਮੋਦੀ ਸਰਕਾਰ ਦੇ, ਔਰ ਹੁਣ ਅਖੀਰਲੇ 2 ਸਾਲ 'ਚ ਉਹਨਾਂ ਨੇ ਜਿਹੜਾ ਇਸ ਕਿਸਮ ਦਾ ਜਿਹੜਾ ਉਹ ਐਗਰੈਸਿਵ ਵਡਾਂਗਾ ਧਰਨਾ ਹੈ। ਔਰ ਇਸ ਸਾਰੇ 'ਚੋਂ ਆਦਿੱਤਿਆਨਾਥ ਹਿਸਟਰੀ ਕਰੈਕਟ ਕਰਾ ਰਿਹਾ ਹੈ। ਉਹਦੇ 'ਚ ਜਿਹੜਾ ਵਿਸ਼ਵ ਹਿੰਦੂ ਪਰਿਸ਼ਦ ਹੈ ਉਹ ਹੁਣ ਕਹਿ ਰਿਹਾ ਵੀ ਕਨਸਟੀਟਿਊਸ਼ਨਲੀ ਕਰੈਕਟ ਕਰੋ। ਸੁਪਰੀਮ ਕੋਰਟ ਤੋਂ ਇਹ ਆਪਣਾ ਕੰਮ ਕਰਵਾ ਰਹੇ ਨੇ, ਮੀਡੀਆ ਨੂੰ ਆਪਣੇ ਕੰਮ ਲਾਇਆ ਹੋਇਆ। ਸੋ ਕੁੱਲ ਮਿਲਾ ਕੇ ਆਲਰੇਡੀ ਹੁਣ ਸਿਰਫ ਕਨਸਟੀਟਿਊਸ਼ਨ 'ਚ ਅਮੈਂਡਮੈਂਟ ਬਾਕੀ ਹੈ। ਜੋ ਹਿੰਦੂ ਰਾਸ਼ਟਰ 'ਚ ਹੋਣਾ ਘੱਟ ਗਿਣਤੀਆਂ ਨਾਲ, ਉਹ ਆਲਰੇਡੀ ਉਹਨਾਂ ਦੇ ਨਾਲ ਹੋ ਰਿਹਾ। ਜੀ ਡਾਕਟਰ ਸਾਹਿਬ, ਬਿਲਕੁਲ ਇੱਥੇ ਲੈਣੇ ਆ ਬ੍ਰੇਕ। ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।